ਕੱਲ ਦੀ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਊਂਠ ਦੀ, ਜਿਹਦੇ ਵਿੱਚ ਨਾ ਊਂਠ ਦੀ ਲੱਤ ਵੱਡੀ ਹੋਈ ਆ। ਗੱਲ ਮੇਰੀ ਪੂਰੀ ਸੁਣ ਕੇ ਜਾਇਓ, ਹਰ ਚੀਜ਼ ਦੇ ਨਾਲ ਦੋ ਪਹਿਲੂ ਹੁੰਦੇ ਆ। ਸਿੰਧੀ ਵੀਡੀਓ, ਜ਼ਿਮੀਦਾਰ ਦਾ ਕੋਈ ਵਡੇਰਾ ਤੇ ਉਹਨੇ ਨਾ ਉਹਦੀ ਫਸਲ 'ਚ ਵੜਿਆ ਹੋ ਤੇ ਉਹਦੀ ਲੱਤ ਵੱਢ ਦਿੱਤੀ ਉਹਨੇ। ਹਾਲਾਂਕਿ ਉਹਨੂੰ ਕੰਮ ਨਹੀਂ ਸੀ ਕਰਨਾ ਚਾਹੀਦਾ। ਬੜੀ ਜਿੰਨੀ ਮਜ਼ਮਤ ਕੀਤੀ ਜਾਵੇ ਨਾ ਇਸ ਚੀਜ਼ ਦੀ ਉਨੀ ਘੱਟ ਆ। ਬਹੁਤ ਬੁਰਾ ਕੰਮ ਕੀਤਾ ਉਹਨੇ। ਇਹ ਕੰਮ ਉਹਨੂੰ ਨਹੀਂ ਸੀ ਕਰਨਾ ਚਾਹੀਦਾ। ਕੋਈ ਗੱਲਬਾਤ ਸੀ ਉਹਦੇ ਮਾਲਕ ਨਾਲ ਕਰਦਾ ਜਾਂ ਥਾਣੇ ਰਿਪੋਰਟ ਕਰਦਾ ਜਾਂ ਜੋ ਵੀ ਕਰਦਾ, ਹੋਰ ਕੋਈ ਕੰਮ ਕਰ ਲੈਂਦਾ, ਪਰ ਇਹ ਕੰਮ ਨਾ ਕਰਦਾ। ਤੁਸੀਂ ਆਹ ਵੀਡੀਓ ਦੇਖੋ ਤੇ ਬਾਕੀ ਗੱਲ ਕਰਦੇ ਹਾਂ। जल्दी करो शाबाश। ਤੁਹਾਨੂੰ ਉਧਰੋਂ ਮਨਾ ਕਰਕੇ ਆਇਆ ਘਰ ਜਾ ਕੇ। ਹਾਂ ਓਏ, ਤੁਹਾਨੂੰ ਮਨਾ ਨਹੀਂ ਕਰਕੇ ਘਰ ਜਾ ਕੇ ਡੰਗਰ ਨਹੀਂ ਮਾਰਨੇ ਹੈਗੇ ਮੁੜ ਕੇ। ਵੀਡੀਓ ਤੁਸੀਂ ਦੇਖੀ ਆਣਾ ਸਵੇਰ ਦੀ ਵੀਡੀਓ ਆ। ਸਾਡੇ ਪੱਠੇ ਨੂੰ ਤਕਰੀਬਨ ਹਜੇ ਨਾ ਇੱਕ ਦਿਨ ਦੇ ਖੜੇ ਸੀਗੇ ਤੇ ਡੰਗਰ ਚਰਾਉਣ ਵਾਲੇ ਇਹਨਾਂ ਵਿੱਚ ਡੰਗਰ ਵਾੜ ਤੇ ਲਿਆ ਕੇ ਅੱਗੇ ਸਾਡਾ ਤਕਰੀਬਨ ਕੁਝ ਦਿਨ ਪਹਿਲਾਂ ਸਾਡਾ ਬਰਸੀਨ ਵੀ ਥੋੜਾ ਵਿਲਾ ਹੋ ਜਾਂਦਾ ਨਾ, ਬਰਸੀਨ ਐਂਡ ਤੇ ਆ ਕੇ ਤਕਰੀਬਨ ਪੌਣਾ ਕਿਆਰਾ ਖੜਾ ਸੀ। ਪੱਠਿਆਂ ਦੀ ਸ਼ਾਟਿੰਗ ਸੀ ਤੇ ਸਮਝੋ ਨਾ ਡੰਗਰਾਂ ਦੇ ਮੂੰਹ 'ਚ ਹਜੇ ਹਰਾ ਪੈਂਦਾ ਸੀਗਾ। ਅਸੀਂ ਸਵੇਰੇ ਟਾਈਮ ਜਾ ਕੇ ਪੱਠੇ ਲਿਆਈ ਦੇਖੇ ਤੋਂ, ਸ਼ਾਮੀ ਨਾ ਇੱਕ ਬੱਕਰੀ ਵਾਲੇ ਨੇ ਬੱਕਰੀਆਂ ਵਾੜੀਆਂ, ਉਹਨੂੰ ਦੇਖ ਦੂਜੇ ਨੇ ਵਾੜੀਆਂ, ਤੀਜੇ ਨੇ ਵਾੜੀਆਂ। ਅਗਲੇ ਦਿਨ ਮੈਂ ਸਵੇਰੇ ਗਿਆ ਤੇ ਉਹ ਪੱਠੇ ਬਰਸੀਨ ਵੀ ਖਵਾਇਆ ਖੜਾ ਤੇ ਸਾਈਡਾਂ ਤੇ ਨਾ ਖੜਾ ਖਾੜੇ ਵਾਲਾ ਬਾਜਰਾ, ਉਹ ਵੀ ਸਾਰਾ ਜਿਹੜਾ ਉਹ ਵੀ ਖਵਾਇਆ ਖੜਾ। ਮੈਂ ਪਤਾ ਪੁਤਾ ਕੀਤਾ, ਗਿਆ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਨਾ ਕਰਕੇ ਮੈਂ ਕਿ ਡੰਗਰ ਨਹੀਂ ਵਾੜਨੇ ਹੈਗੇ ਮੁੜ ਕੇ ਮੇਰੇ ਜਦੋਂ ਤੱਕ ਮੇਰੇ ਕੋਲ ਪੁੱਛੋ ਨਾ। ਆ ਜਿਹੜੇ ਡੰਗਰ ਅੱਜ ਵੜੇ ਹੋਏ ਸੀ ਨਾ, ਇਹਨਾਂ ਵਿੱਚ ਉਹਨਾਂ ਦੇ ਡੰਗਰ ਵੀ ਸੀ ਜਿਨ੍ਹਾਂ ਨੂੰ ਉਦੋਂ ਮੈਂ ਘਰ ਜਾ ਕੇ ਮਨਾ ਕਰਕੇ ਆਇਆ ਸੀਗਾ। ਜਿਹੜੇ ਬੰਦੇ ਕੋਲ ਲੱਤਾਂ ਤੋਰ ਨਹੀਂ ਹੁੰਦਾ ਨਾ, ਉਹਨੂੰ ਨਾ ਬੱਕਰੀਆਂ ਲੈ ਦਿੰਦੇ, ਲੈ ਵੀ ਤੂੰ ਬੱਕਰੀਆਂ ਚਰਾ। ਜਿਹੜਾ ਕੋਈ ਬਾਬਾ ਹੋ ਜਾਂਦਾ ਉਹਨੂੰ ਬੱਕਰੀਆਂ ਲੈ ਦਿੰਦੇ, ਲੈ ਵੀ ਤੂੰ ਉਹਨਾਂ ਬੱਕਰੀਆਂ ਚਰਾ, ਜਾਂ ਨਿਆਣਿਆਂ ਨੂੰ ਬੱਕਰੀਆਂ ਦੇ ਕੇ ਭੇਜ ਦੇਣਗੇ ਵੀ ਉਹਨਾਂ ਕੋਲ ਬੱਕਰੀਆਂ ਚਰਦੀਆਂ ਵਾ। ਫਿਰ ਜੇ ਕੋਈ ਜਵਾਨ ਹੈਗੇ ਵੀ ਨਾ ਸਾਡੇ ਵਰਗੇ ਨਾਲ, ਉਹਨਾਂ ਨੇ ਦੇਖਣਾ ਵੀ ਹੁਣ ਨਾ ਕਿਸੇ ਫਸਲ ਦੇ ਨੇੜੇ ਲੱਗਣ ਲੱਗੀਆਂ ਬੱਕਰੀਆਂ, ਜਾਂ ਕਿਸੇ ਦੀ ਕੋਈ ਰੇੜੀ ਰੂੜੀ ਖੜੀ ਰੋਡ ਦੇ ਉੱਤੇ ਉਹਦੇ ਨੇੜੇ ਲੱਗਣ ਲੱਗੀ ਪੱਠੇ ਲੱਦੇ ਹੋਏ ਉੱਤੇ, ਉਹਨਾਂ ਨੇ ਆਪਣਾ ਮੋਬਾਈਲ ਚਲਾ ਜਾਣਾ ਜਾਂ ਕਿਸੇ ਆਰੇ ਲੱਗ ਜਾਣਾ ਮਾੜਾ ਜਿਹਾ, ਚੱਲ ਵੀ ਜਿਹੜੇ ਦੋ ਚਾਰ ਮੂੰਹ ਨਾ ਮਾਰ ਲੈਣ। ਗੱਲ ਕਰਨ ਦਾ ਮਕਸਦ ਇਹ ਹੈ ਵੀ 100 ਦੇ ਵਿੱਚੋਂ ਨਾ ਸਿਰਫ 1% ਡੰਗਰ ਜਿਹੜਾ ਨਾ ਵੀ ਕਿਤੇ ਗਲਤੀ ਨਾਲ ਵੜ ਜਾਵੇ ਤੇ ਵੜ ਜਾਵੇ, ਨਹੀਂ ਤੇ 99% ਲੋਕ ਜਿਹੜੇ ਡੰਗਰ ਆ ਨਾ ਉਹ ਆਪ ਵਾੜਦੇ ਆ ਜਾਣ ਬੁੱਝ ਕੇ ਨਾ ਵੀ ਡੰਗਰ ਚੱਲ ਵੀ ਦੋ ਚਾਰ ਮੂੰਹ ਮਾਰ। ਏਦਾਂ ਖਰਾਬ ਕਰਦੇ ਲੋਕੀ ਜ਼ਿਮੀਂਦਾਰਾਂ ਨੂੰ। ਜਿੱਦਾਂ ਲੋਕਾਂ ਨੂੰ ਡੰਗਰ ਪਿਆਰਿਆ ਨਾ, ਏਦਾਂ ਹੀ ਜ਼ਿਮੀਂਦਾਰਾਂ ਨੂੰ ਫਸਲਾਂ ਪਿਆਰੀਆਂ। ਤੁਹਾਨੂੰ ਪਤਾ ਹਰ ਸ਼ਾਇਦ ਰੇਟ ਕਿੱਥੇ ਤੇ ਕਿੱਥੇ ਪਹੁੰਚਿਆ ਹੋਇਆ, ਤੇ ਇਹ ਜਿਹੜੀ ਚੀਜ਼ ਹੈ ਨਾ ਇਸ ਤੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ।